ਤੇ ਅਗਲੀ ਖਬਰ ਵੱਲ ਚੱਲੀਏ। ਟੈਕਸਸ ਤੇ ਵਾਸ਼ਿੰਗਟਨ ਡੀਸੀ ਦਾ ਟੱਕਰ ਸਿੱਧੀ ਹੁਣ ਇਸ ਟਾਈਮ ਚੱਲ ਰਹੀ ਹੈਗੀ ਆ। ਟੈਕਸਸ ਦੇ ਗਵਰਨਰ ਨੇ ਇਹ ਕਿਹਾ ਸੀ ਵੀ ਜਿੰਨੇ ਵੀ ਅਨਡਾਕੂਮੈਂਟਡ ਲੋਕ ਬਾਰਡਰ ਤੇ ਫੜੇ ਜਾਣਗੇ ਆਪਾਂ ਬੱਸਾਂ ਭਰ ਕੇ ਸਿੱਧੇ ਵਾਸ਼ਿੰਗਟਨ ਡੀਸੀ ਕੈਪੀਟਲ ਦੇ ਸਾਹਮਣੇ ਛੱਡਾਂਗੇ। ਤੇ ਉਹਨਾਂ ਨੇ ਬੱਸਾਂ ਭਰ ਕੇ ਛੱਡਣੇ ਵੀ ਸ਼ੁਰੂ ਕਰ ਦਿੱਤੇ। ਹੁਣ ਕੱਲ ਤੋਂ ਇੱਕ ਬਹੁਤ ਵੱਡੀ ਪ੍ਰੋਬਲਮ ਮੈਕਸੀਕੋ ਤੇ ਟੈਕਸਸ ਦੇ ਵਿੱਚ ਚੱਲ ਰਹੀ ਆ। ਜਿੰਨੇ ਵੀ ਟਰੱਕਰਸ ਐਂਟਰ ਹੋ ਰਹੇ ਆ ਯੂਐਸ ਬਾਰਡਰ ਤੇ ਟੈਕਸਸ ਵਾਲੀ ਸਾਈਡ ਤੋਂ, ਟੈਕਸਸ ਦੇ ਟਰੂਪਰਸ ਕਹਿੰਦੇ ਆ ਵੀ ਅਸੀਂ ਹਰ ਇੱਕ ਟਰੱਕ ਨੂੰ ਪੂਰੀ ਤਰ੍ਹਾਂ ਸਰਚ ਕਰਾਂਗੇ ਵੀ ਉਹਦੇ ਵਿੱਚ ਕੋਈ ਇਲੀਗਲ ਬੰਦੇ ਤਾਂ ਨਹੀਂ ਲੰਘਾ ਰਿਹਾ। ਤੇ ਇੱਕ ਟਰੱਕ ਨੂੰ ਸਰਚ ਕਰਨ ਦੇ ਲਈ 45 ਮਿੰਟ ਤੋਂ 1 ਘੰਟਾ ਲੱਗ ਰਿਹਾ ਹੈਗਾ। ਜਿਹਨੂੰ ਦੇਖਦੇ ਹੋਏ ਮੈਕਸੀਕੋ ਦੇ ਟਰੱਕਰਸ ਨੇ ਬਾਰਡਰ ਦੇ ਉੱਤੇ ਸਟ੍ਰਾਈਕ ਕਰ ਦਿੱਤੀ ਆ। ਉਹ ਕਹਿੰਦੇ ਵੀ ਸਾਨੂੰ ਬਹੁਤ ਲੰਮਾ ਸਮਾਂ ਲੱਗਦਾ ਆ ਟਰੱਕ ਕ੍ਰਾਸ ਕਰਨ ਲਈ, ਸੋ ਇਸ ਕਰਕੇ ਅਸੀਂ ਉੱਥੇ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਇਸ਼ੂ ਬਣ ਰਿਹਾ ਕਿਉਂਕਿ ਬਹੁਤ ਸਾਰਾ ਜਿਹੜਾ ਵੈਜੀਟੇਬਲਸ ਫੂਡ ਮੈਕਸੀਕੋ ਤੋਂ ਹਰ ਰੋਜ਼ ਯੂਐਸਏ ਦੇ ਵਿੱਚ ਆਉਂਦਾ ਹੈਗਾ। ਜੀ, ਸੋ ਬਿਲਕੁਲ ਮਿਲੀਅਨਸ ਆਫ ਡਾਲਰ ਦਾ ਜਿਹੜਾ ਐਕਸਪੋਰਟ ਇੰਪੋਰਟ ਐਵਰੀ ਡੇ ਆਉਂਦਾ ਜਾਂਦਾ ਹੈਗਾ ਦੋਨਾਂ ਮੁਲਕਾਂ ਦੇ ਦਰਮਿਆਨ। ਸੋ ਓਬਵੀਅਸਲੀ ਡਿਲੇ ਨੂੰ ਲੈ ਕੇ ਜਿਹੜੇ ਟਰੱਕਰਸ ਆ ਉਹ ਹੁਣ ਉਹਨਾਂ ਨੂੰ ਵੀ ਜਿਹੜਾ ਸਮਾਂ ਆ ਉਹ ਹੁਣ ਜ਼ਿਆਦਾ ਲੱਗੇਗਾ। ਜੀ, ਸੋ ਜਿਹੜਾ ਇਹ ਬ੍ਰਿਜ ਹੈਗਾ ਆ ਇਹ ਟੈਕਸਸ ਵਾਲੀ ਸਾਈਡ ਆ। ਬਹੁਤ ਸਾਰੇ ਸਰੋਤੇ ਇਹ ਨਾ ਸੋਚਣ ਵੀ ਸ਼ਾਇਦ ਕੈਲੀਫੋਰਨੀਆ ਵੱਲ ਵੀ ਆ। ਸੋ ਇਹ ਜਿਹੜਾ ਬ੍ਰਿਜ ਆ ਫਾਰ ਤੇ ਰੇਨੋਸਾ ਬਹੁਤ ਬਿਜ਼ੀਐਸਟ ਟ੍ਰੇਡ ਕ੍ਰਾਸਿੰਗ ਹੈਗੀ ਆ ਰੀਓ ਗ੍ਰਾਂਡੀ ਵੈਲੀ ਦੇ ਵਿੱਚ, ਜਿਹਦੇ ਵਿੱਚ ਮੈਕਸੀਕੋ ਤੋਂ ਟਰੱਕਰਸ ਆਵਾਕਾਡੋਸ, ਬਰੋਕਲੀ, ਪੈਪਰਸ, ਸਟ੍ਰਾਬੇਰੀ ਤੇ ਟਮਾਟੋਸ ਲੈ ਕੇ ਆਉਂਦੇ ਹੈਗੇ ਆ। ਇੰਟਰਨੈਸ਼ਨਲ ਬ੍ਰਿਜ ਜਿਹੜੇ ਕਿਤੇ ਵੀ ਆ ਵੈਲੀ ਦੇ ਵਿੱਚ ਉੱਥੇ ਡਿਲੇ ਚੱਲ ਰਹੀ ਹੈਗੀ। ਈਵਨ ਹੋਰ ਬ੍ਰਿਜਸ ਦੇ ਉੱਤੇ ਜਿੱਥੇ ਕੋਈ ਕਮਰਸ਼ੀਅਲ ਪ੍ਰੋਡਕਟ ਵੀ ਆਉਂਦੇ ਆ, ਜਿਸ ਤਰ੍ਹਾਂ ਇਲੈਕਟ੍ਰੋਨਿਕਸ, ਵਹੀਕਲ ਪਾਰਟਸ, ਮੈਡੀਕਲ ਇੰਸਟਰੂਮੈਂਟਸ, ਉਹ ਵੀ ਡਿਲੇ ਚੱਲ ਰਹੇ ਹੈਗੇ ਆ। ਜੀ, ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਟੈਕਸਸ ਤੇ ਵਾਸ਼ਿੰਗਟਨ ਡੀਸੀ ਦਾ ਟੱਕਰ ਸਿੱਧੀ ਹੁਣ ਇਸ ਟਾਈਮ ਚੱਲ ਰਹੀ ਹੈਗੀ ਆ। ਟੈਕਸਸ ਦੇ ਗਵਰਨਰ ਨੇ ਇਹ ਕਿਹਾ ਸੀ ਵੀ ਜਿੰਨੇ ਵੀ ਅਨਡਾਕੂਮੈਂਟਡ ਲੋਕ ਬਾਰਡਰ ਤੇ ਫੜੇ ਜਾਣਗੇ ਆਪਾਂ ਬੱਸਾਂ ਭਰ ਕੇ ਸਿੱਧੇ ਵਾਸ਼ਿੰਗਟਨ ਡੀਸੀ ਕੈਪੀਟਲ ਦੇ ਸਾਹਮਣੇ ਛੱਡਾਂਗੇ। ਤੇ ਉਹਨਾਂ ਨੇ ਬੱਸਾਂ ਭਰ ਕੇ ਛੱਡਣੇ ਵੀ ਸ਼ੁਰੂ ਕਰ ਦਿੱਤੇ। ਹੁਣ ਕੱਲ ਤੋਂ ਇੱਕ ਬਹੁਤ ਵੱਡੀ ਪ੍ਰੋਬਲਮ ਮੈਕਸੀਕੋ ਤੇ ਟੈਕਸਸ ਦੇ ਵਿੱਚ ਚੱਲ ਰਹੀ ਆ। ਜਿੰਨੇ ਵੀ ਟਰੱਕਰਸ ਐਂਟਰ ਹੋ ਰਹੇ ਆ ਯੂਐਸ ਬਾਰਡਰ ਤੇ ਟੈਕਸਸ ਵਾਲੀ ਸਾਈਡ ਤੋਂ, ਟੈਕਸਸ ਦੇ ਟਰੂਪਰਸ ਕਹਿੰਦੇ ਆ ਵੀ ਅਸੀਂ ਹਰ ਇੱਕ ਟਰੱਕ ਨੂੰ ਪੂਰੀ ਤਰ੍ਹਾਂ ਸਰਚ ਕਰਾਂਗੇ ਵੀ ਉਹਦੇ ਵਿੱਚ ਕੋਈ ਇਲੀਗਲ ਬੰਦੇ ਤਾਂ ਨਹੀਂ ਲੰਘਾ ਰਿਹਾ। ਤੇ ਇੱਕ ਟਰੱਕ ਨੂੰ ਸਰਚ ਕਰਨ ਦੇ ਲਈ 45 ਮਿੰਟ ਤੋਂ 1 ਘੰਟਾ ਲੱਗ ਰਿਹਾ ਹੈਗਾ। ਜਿਹਨੂੰ ਦੇਖਦੇ ਹੋਏ ਮੈਕਸੀਕੋ ਦੇ ਟਰੱਕਰਸ ਨੇ ਬਾਰਡਰ ਦੇ ਉੱਤੇ ਸਟ੍ਰਾਈਕ ਕਰ ਦਿੱਤੀ ਆ। ਉਹ ਕਹਿੰਦੇ ਵੀ ਸਾਨੂੰ ਬਹੁਤ ਲੰਮਾ ਸਮਾਂ ਲੱਗਦਾ ਆ ਟਰੱਕ ਕ੍ਰਾਸ ਕਰਨ ਲਈ, ਸੋ ਇਸ ਕਰਕੇ ਅਸੀਂ ਉੱਥੇ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਇਸ਼ੂ ਬਣ ਰਿਹਾ ਕਿਉਂਕਿ ਬਹੁਤ ਸਾਰਾ ਜਿਹੜਾ ਵੈਜੀਟੇਬਲਸ ਫੂਡ ਮੈਕਸੀਕੋ ਤੋਂ ਹਰ ਰੋਜ਼ ਯੂਐਸਏ ਦੇ ਵਿੱਚ ਆਉਂਦਾ ਹੈਗਾ। ਜੀ, ਸੋ ਬਿਲਕੁਲ ਮਿਲੀਅਨਸ ਆਫ ਡਾਲਰ ਦਾ ਜਿਹੜਾ ਐਕਸਪੋਰਟ ਇੰਪੋਰਟ ਐਵਰੀ ਡੇ ਆਉਂਦਾ ਜਾਂਦਾ ਹੈਗਾ ਦੋਨਾਂ ਮੁਲਕਾਂ ਦੇ ਦਰਮਿਆਨ। ਸੋ ਓਬਵੀਅਸਲੀ ਡਿਲੇ ਨੂੰ ਲੈ ਕੇ ਜਿਹੜੇ ਟਰੱਕਰਸ ਆ ਉਹ ਹੁਣ ਉਹਨਾਂ ਨੂੰ ਵੀ ਜਿਹੜਾ ਸਮਾਂ ਆ ਉਹ ਹੁਣ ਜ਼ਿਆਦਾ ਲੱਗੇਗਾ। ਜੀ, ਸੋ ਜਿਹੜਾ ਇਹ ਬ੍ਰਿਜ ਹੈਗਾ ਆ ਇਹ ਟੈਕਸਸ ਵਾਲੀ ਸਾਈਡ ਆ। ਬਹੁਤ ਸਾਰੇ ਸਰੋਤੇ ਇਹ ਨਾ ਸੋਚਣ ਵੀ ਸ਼ਾਇਦ ਕੈਲੀਫੋਰਨੀਆ ਵੱਲ ਵੀ ਆ। ਸੋ ਇਹ ਜਿਹੜਾ ਬ੍ਰਿਜ ਆ ਫਾਰ ਤੇ ਰੇਨੋਸਾ ਬਹੁਤ ਬਿਜ਼ੀਐਸਟ ਟ੍ਰੇਡ ਕ੍ਰਾਸਿੰਗ ਹੈਗੀ ਆ ਰੀਓ ਗ੍ਰਾਂਡੀ ਵੈਲੀ ਦੇ ਵਿੱਚ, ਜਿਹਦੇ ਵਿੱਚ ਮੈਕਸੀਕੋ ਤੋਂ ਟਰੱਕਰਸ ਆਵਾਕਾਡੋਸ, ਬਰੋਕਲੀ, ਪੈਪਰਸ, ਸਟ੍ਰਾਬੇਰੀ ਤੇ ਟਮਾਟੋਸ ਲੈ ਕੇ ਆਉਂਦੇ ਹੈਗੇ ਆ। ਇੰਟਰਨੈਸ਼ਨਲ ਬ੍ਰਿਜ ਜਿਹੜੇ ਕਿਤੇ ਵੀ ਆ ਵੈਲੀ ਦੇ ਵਿੱਚ ਉੱਥੇ ਡਿਲੇ ਚੱਲ ਰਹੀ ਹੈਗੀ। ਈਵਨ ਹੋਰ ਬ੍ਰਿਜਸ ਦੇ ਉੱਤੇ ਜਿੱਥੇ ਕੋਈ ਕਮਰਸ਼ੀਅਲ ਪ੍ਰੋਡਕਟ ਵੀ ਆਉਂਦੇ ਆ, ਜਿਸ ਤਰ੍ਹਾਂ ਇਲੈਕਟ੍ਰੋਨਿਕਸ, ਵਹੀਕਲ ਪਾਰਟਸ, ਮੈਡੀਕਲ ਇੰਸਟਰੂਮੈਂਟਸ, ਉਹ ਵੀ ਡਿਲੇ ਚੱਲ ਰਹੇ ਹੈਗੇ ਆ। ਜੀ, ਬਿਲਕੁਲ।